ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਭਾਰਤ ਨਾਲ ਟੈਰਿਫ ਦੇ ਮੁੱਦੇ ਤੇ ਚੱਲ ਰਹੀ ਵਪਾਰਕ ਗੱਲਬਾਤ ਨੂੰ ਵੀ ਰੋਕ ਦਿੱਤਾ ਹੈ। ਦੂਸਰੇ ਪਾਸੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣਾ ਅਮਰੀਕਾ ਦਾ ਦੌਰਾ ਰੱਦ ਕਰ ਦਿੱਤਾ ਹੈ ਔਰ ਕਨਸੁਆ ਹਨ ਕਿ ਭਾਰਤ ਅਮਰੀਕਾ ਤੋਂ ਹਥਿਆਰ ਖਰੀਦਣ ਵਾਲੇ ਕੀਤੇ ਸਮਝੌਤਿਆਂ ਤੋਂ ਵੀ ਮੁੱਕਰ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਹੁਣੇ ਹੀ ਡਿਸਕਸ ਕੀਤਾ ਹੈ ਵੀ ਕਿਵੇਂ ਟ੍ਰੇਡ ਐਡਵਾਈਜ਼ਰ ਔਰ ਹੋਮਲੈਂਡ ਸਿਕਿਉਰਿਟੀ ਐਡਵਾਈਜ਼ਰ ਦੋਨਾਂ ਨੇ ਇੰਡੀਆ ਦਾ ਜੋ ਰਸ਼ੀਆ ਦੇ ਨਾਲ ਟ੍ਰੇਡ ਪਾਰਟ ਹੈ ਆਇਲ ਖਰੀਦਣ ਦਾ, ਉਹਨੂੰ ਜਿਹੜਾ ਟੈਰਿਫ ਵਾਰ ਤੋਂ ਅੱਡ ਕਰਕੇ ਨੈਸ਼ਨਲ ਸਿਕਿਉਰਿਟੀ ਥ੍ਰੈਟ, ਬੇਸ਼ੱਕ ਲਫ਼ਜ਼ ਇਸ਼ੂ ਵੀ ਇਸਤੇਮਾਲ ਕੀਤਾ ਗਿਆ, ਲੇਕਿਨ ਇਹ ਨੈਸ਼ਨਲ ਸਿਕਿਉਰਿਟੀ ਥ੍ਰੈਟ ਹੈ, ਜਿਵੇਂ ਐਕਸਪਲੇਨ ਕੀਤਾ ਹੋਮਲੈਂਡ ਸਿਕਿਉਰਿਟੀ ਔਰ ਟ੍ਰੇਡ ਐਡਵਾਈਜ਼ਰ ਨੇ। ਹੁਣ ਇਸ ਤੋਂ ਬੇਸ਼ੱਕ ਅਮਰੀਕਾ ਨੇ 25% ਟੈਰਿਫ ਪਹਿਲਾਂ ਲਾਇਆ, 25% ਰਸ਼ੀਆ ਨਾਲ ਡੀਲ ਤੇ ਲਾਇਆ, ਸਟਿਲ ਕਿਉਂਕਿ 25 ਅਗਸਤ ਨੂੰ ਅਮਰੀਕਾ ਦੀ ਟ੍ਰੇਡ ਨਾਲ ਰਿਲੇਟਡ ਜਿਹੜੀ 5 ਸੈਸ਼ਨ ਇਹਨਾਂ ਦੇ ਪਿਛਲੇ 6 ਮਹੀਨੇ 'ਚ ਹੋ ਚੁੱਕੇ ਨੇ ਔਰ 25 ਤਰੀਕ ਨੂੰ ਜਿਹੜਾ ਹੈ ਉਹ ਅਮਰੀਕਾ ਦੀ ਟੀਮ ਨੇ ਦਿੱਲੀ ਜਾਣਾ ਸੀ ਔਰ ਇੰਡੀਅਨਸ ਇਹ ਸਮਝਦੇ ਸੀ ਕਿ ਵੀ ਇੱਕ ਪਾਸੇ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਪੁਤਿਨ ਨੂੰ ਮਿਲਣੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ, ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਸਪੈਸ਼ਲ ਐਨਵਾਇਸ ਸੀ ਜਿਹਨੇ ਪੁਤਿਨ ਨਾਲ ਮੁਲਾਕਾਤ ਕੀਤੀ ਔਰ ਉਹਦੀਆਂ ਪਲੇਜ਼ੈਂਟ ਆਪਟਿਕਸ ਵੀ ਸਾਹਮਣੇ ਆਈਆਂ ਔਰ ਇਹ ਮੀਡੀਆ ਨੇ ਰਿਪੋਰਟ ਕੀਤਾ ਕਿ ਆਉਣ ਵਾਲੇ ਹਫ਼ਤਿਆਂ 'ਚ ਟਰੰਪ ਔਰ ਪੁਤਿਨ ਦੀ ਮੁਲਾਕਾਤ ਹੋ ਸਕਦੀ ਹੈ। ਸੋ ਇੰਡੀਆ ਦੇ ਜਿਹੜੇ ਆਪਟੀਮਿਸਟ ਨੇ, ਆਸ਼ਾਵਾਦੀ ਲੋਕ ਜਾਂ ਉਹਨਾਂ ਦੇ ਐਕਸਪਰਟ, ਉਹ ਸਮਝਦੇ ਸੀ ਕਿ ਵੀ ਜੇ ਰੂਸ ਦੇ ਨਾਲ ਪਹਿਲੀ ਗੱਲ ਸੀਜ਼ਫਾਇਰ ਹੋ ਜਾਂਦਾ ਹੈ ਯੂਕਰੇਨ ਦੇ ਮੁੱਦੇ ਦੇ ਉੱਤੇ ਪੁਤਿਨ ਟਰੰਪ ਦੀ ਗੱਲਬਾਤ ਤੋਂ ਬਾਅਦ, ਤੇ ਜ਼ਾਹਿਰਾ ਤੌਰ ਤੇ ਸੀਜ਼ਫਾਇਰ ਤੋਂ ਬਾਅਦ ਕੋਈ ਡੀਲ ਉਹਦੇ ਨਾਲ ਸਟ੍ਰਾਈਕ ਹੋ ਜਾਂਦੀ ਹੈ ਤੇ ਜਿਹੜੀ ਇੰਡੀਆ ਦੇ ਸਿਰ ਤੇ ਤਲਵਾਰ ਲਟਕਾਈ ਨਹੀਂ ਹੋਈ, ਤਲਵਾਰ ਮਾਰੀ ਹੈ ਧੌਣ ਤੇ, ਉਹ ਘੱਟੋ ਘੱਟ ਜਿਹੜੀ ਹੈ ਵਾਪਸ ਤਲਵਾਰ ਖਿੱਚੀ ਜਾਏਗੀ। ਔਰ ਜੇ ਸੀਜ਼ਫਾਇਰ ਵੀ ਹੋ ਜਾਂਦਾ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਜਿਹੜਾ ਐਡੀਸ਼ਨਲ ਸਾਡੇ 'ਤੇ ਪੈਨਲਟੀ ਹੈ, ਜੇ ਰੂਸ ਅਮਰੀਕਾ ਰਿਲੇਸ਼ਨਸ਼ਿਪ ਕੋਜ਼ੀ ਹੋ ਜਾਏ ਤੇ ਜਿਹੜੀ ਇੰਡੀਆ ਨੂੰ ਇਸ ਦੇ ਉੱਤੇ ਜਿਹੜੀ ਹੈ ਇਕੱਲਾ ਫਟਕਾਰ ਨਹੀਂ, ਸਜ਼ਾ ਮਿਲੀ ਹੈ। ਹਾਲਾਂ ਕਹਿਣ ਨੂੰ ਤਾਂ ਜਿਵੇਂ ਉਹ ਕਿਸੇ ਨੇ ਜੋਕਿੰਗਲੀ ਕਿਹਾ ਸੀ ਕਿ ਜੀ ਇੰਡੀਆ ਇਹ ਕਹਿ ਰਿਹਾ ਕਿ ਜੀ ਬਾਕੀ ਵੀ ਤਾਂ ਲੈਂਦੇ ਨੇ ਤੇਲ, ਚੀਨ ਵੀ ਲੈਂਦਾ, ਉਹਨੂੰ ਨਹੀਂ ਇਹ ਸਜ਼ਾ ਦਿੱਤੀ, ਯੂਰਪ ਦੇ ਫਲਾਣੇ ਮੁਲਕ ਲੈਂਦੇ ਨੇ, ਦੂਜੇ ਲੈਂਦੇ ਨੇ। ਤੇ ਉਹ ਇੱਕ ਨੇ ਕਿਹਾ ਕਿ ਜੀ ਮੈਂ ਹਾਈਵੇ ਦੇ ਉੱਤੇ ਲੈਫਟ ਲੇਨ 'ਚ ਜਾ ਰਿਹਾ ਸੀ, ਜਿੱਥੇ 65 ਦੀ ਸਪੀਡ ਸੀ ਮੇਰੀ 75 ਸੀ, ਤੇ ਤੁਸੀਂ ਜੇ ਲੈਫਟ ਲੇਨ ਤੇ ਹੁੰਦੇ ਹੋ ਤੇ ਸਾਰੇ ਉਸੇ ਸਪੀਡ ਤੇ ਜਾ ਰਹੇ ਸੀ, ਤੁਸੀਂ ਤਾਂ ਉਸੇ ਤੇ ਜਾਣਾ ਹੁੰਦਾ। ਮੈਨੂੰ ਕਹਿੰਦਾ ਸਿੰਗਲ ਆਊਟ ਕਰ ਲੈ ਔਰ ਮੈਂ ਉਹਨਾਂ ਨੂੰ ਕਿਹਾ ਜੀ ਸਾਰੇ ਜਿਹੜੇ ਨੇ ਉਹਦੇ 'ਤੇ ਜਾ ਰਹੇ ਸੀ। ਉਹ ਕਹਿੰਦਾ ਬਟ ਯੂ ਆਰ ਦਾ ਲੱਕੀ ਵਨ। ਸੋ ਉਹਨਾਂ ਨੇ ਕਿਹਾ ਕਿ ਵੀ ਭਾਰਤ ਜਿਹੜਾ ਉਹ ਲੱਕੀ ਹੈ ਵੀ ਅਮਰੀਕਾ ਨੇ ਜਿਹੜਾ ਉਹ ਭਾਰਤ ਨੂੰ ਸਿੰਗਲ ਆਊਟ ਕੀਤਾ। ਵੈਸੇ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਉਹ ਬਹੁਤ ਵਾਰ ਜਦੋਂ ਇਹ ਕਾਂ ਜਾਂ ਦੂਜੇ ਜਿਹੜੇ ਖੇਤਾਂ ਦਾ ਉਜਾੜਾ ਕਰਦੇ ਸੀ ਤੇ ਕਿਸਾਨਾਂ ਨੇ ਇੱਕ ਤਰੀਕਾ ਲੱਭਿਆ ਹੁੰਦਾ ਸੀ ਕਿ ਕਾਂ ਨੂੰ ਮਾਰ ਕੇ ਵੱਡਾ ਸਾਰਾ ਉਹਦਾ ਬਣਾ ਕੇ ਡਰਾਉਣਾ, ਉਸ ਨੂੰ ਜਿਹੜਾ ਉਹ ਵੀ ਬਣਾ ਦਿੰਦਾ ਸੀ, ਉਹਨੂੰ ਖੜਾ ਕਰ ਦਿੰਦਾ ਸੀ ਤੇ ਕਾਂ ਮਾਰ ਕੇ ਜਿਹੜਾ ਉਹ ਟੰਗ ਦਿੰਦਾ ਸੀ ਤਾਂ ਕਿ ਬਾਕੀ ਕਾਵਾਂ ਨੂੰ ਅੰਦਾਜ਼ਾ ਹੋ ਜਾਂਦਾ ਸੀ। ਉਹ ਕਹਿੰਦੇ ਜੀ ਭਾਰਤ ਤਾਂ ਵਿਚਾਰਾ ਉਹ ਕਾਂ ਵਾਂਗ ਹੈ ਜਿਹੜਾ ਕਾਂ ਫੜ ਲਿਆ ਤੇ ਮਾਰ ਕੇ ਸੋਟੀ ਤੇ ਟੱਕਦਾ ਕਿ ਬਾਕੀਆਂ ਸਾਰਿਆਂ ਨੂੰ ਹੋ ਜਾਏ। ਕਹਿੰਦੇ ਦੇਖੋ ਕਿਵੇਂ ਸਾਰਿਆਂ ਨੇ ਆ ਕੇ, ਵੀਅਤਨਾਮ ਵਾਲਿਆਂ ਨੇ ਵੀ ਡੀਲ ਕਰ ਲਈ, ਜਾਪਾਨ ਨੇ ਵੀ ਕਰ ਲਈ, ਸਾਊਥ ਕੋਰੀਆ ਨੇ ਵੀ ਕਰ ਲਈ। ਹਾਲਾਂ ਉਹਨਾਂ ਨੂੰ ਲੱਗਦਾ ਵੀ ਅਨਫੇਅਰ ਡੀਲਸ ਨੇ ਉਹਨਾਂ ਦਾ, ਆਪਣਾ ਸਾਊਥ ਕੋਰੀਆ ਨੇ ਵੀ ਆਪਣੀ ਜਿਹੜੀ ਹੈ ਐਗਰੀਕਲਚਰ ਸੈਕਟਰ ਵੀ ਖੋਲ੍ਹ ਦਿੱਤਾ ਅਮਰੀਕਾ ਲਈ। ਸੋ ਇਹ ਗੱਲਾਂ ਆਪਣੀ ਥਾਂ ਤੇ, ਪਰ ਇੱਕ ਪਾਰਟ ਬੜਾ ਕਲੀਅਰ ਹੈ ਕਿ ਵੀ ਭਾਰਤ ਨੂੰ ਕੋਈ ਵੀ ਰਾਹਤ ਦੇਣ ਦੇ ਮੂਡ 'ਚ ਪ੍ਰੈਜ਼ੀਡੈਂਟ ਟਰੰਪ ਨਹੀਂ ਲੱਗਦੇ। ਸੋ ਉਸ ਦੀ ਇਮੀਡੀਏਟ ਉਦਾਹਰਣ ਤਾਂ ਇਹੀ ਹੈ ਕਿ ਵੀ ਉਹਨਾਂ ਨੇ 25 ਅਗਸਤ ਨੂੰ ਜਿਹੜੀ ਟ੍ਰੇਡ ਟੀਮ ਜਾਣੀ ਸੀ ਉਸ ਦੀ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਟ੍ਰੇਡ ਟਾਕਸ ਵੀ ਰੋਕ ਦਿੱਤੀਆਂ ਔਰ ਇਹ ਇਹਨਾਂ ਦੇ ਆਪਣੀ ਨਿਊਜ਼ ਏਜੰਸੀ ਦੀਆਂ ਹੀ ਨਿਊਜ਼ ਨੇ। ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਇਹ ਜਿਹੜੀ ਹੈ ਤੁਹਾਡਾ ਕੀ ਹੋਏਗਾ ਜਿਹੜਾ ਇਹ ਟ੍ਰੇਡ ਟਾਕ ਜਾਂ ਦੂਜਾ, President Trump indicated that he may even pause trade talks between the two countries
until the oil issue was resolved। ਉਹਨੇ ਕਿਹਾ ਜੀ ਇਹ ਵੀ ਗੱਲਬਾਤ ਅਸੀਂ ਰੋਕ ਰਹੇ ਹਾਂ। ਬਿਲਕੁਲ ਉਹਨਾਂ ਨੇ ਵਾਈਟ ਹਾਊਸ 'ਚ ਗੱਲਬਾਤ ਕਰਦੇ ਆ ਇੱਕ ਸਪੈਸੀਫਿਕ ਸਵਾਲ ਦੇ ਜਵਾਬ 'ਚ ਕਿਹਾ ਕਿ ਭਾਈ ਅਸੀਂ ਜਿਹੜਾ ਹੈ ਜਦੋਂ ਤੱਕ ਇਹ ਆਇਲ ਵਾਲਾ ਇਸ਼ੂ ਜੋ ਇੰਡੀਆ ਬਾਏ ਕਰ ਰਿਹਾ ਇਹ ਰਿਜ਼ੋਲਵ ਨਹੀਂ ਹੁੰਦਾ, no, not until we get it resolved, Mr. Trump replied in what appeared to be a reference to his demand that India cancel its oil imports from Russia until the war in Ukraine ends। ਸੋ ਉਹਨੇ ਬਿਲਕੁਲ ਕਲੀਅਰ ਪਾਰਟ ਦੇ ਦਿੱਤਾ ਹੈ ਔਰ ਇਹ ਜਿਵੇਂ ਮੈਂ ਕਿਹਾ ਵੀ 25 ਅਗਸਤ ਨੂੰ ਨੈਕਸਟ ਰਾਊਂਡ ਆਫ ਟਾਕ ਜਿਹੜੀ ਹੈ ਉਹ ਹੋਣੀ ਸੀ ਔਰ ਇੰਡੀਅਨ ਅਫੀਸ਼ੀਅਲਸ ਕਹਿ ਰਹੇ ਨੇ ਜੀ ਅਜੇ ਤੱਕ ਸਾਨੂੰ ਕੋਈ ਅਫੀਸ਼ੀਅਲ ਇੰਟੀਮੇਸ਼ਨ ਨਹੀਂ ਮਿਲੀ ਕਿ ਟ੍ਰੇਡ ਟਾਕਸ ਕੈਂਸਲ ਨੇ। ਅਸੀਂ ਸਟਿਲ ਹੋਪ ਕਰਦੇ ਹਾਂ ਕਿ ਵੀ ਇਹ ਗੱਲਬਾਤ ਅੱਗੇ ਤੁਰੇਗੀ, ਪਰ ਇਹ ਕਹਿਣ ਦੀਆਂ ਗੱਲਾਂ ਨੇ। ਈਵਨ ਰॉयटर ਨਿਊਜ਼ ਏਜੰਸੀ ਨੇ ਪਿਛਲੇ ਕੱਲ ਜਿਹੜਾ ਰਿਪੋਰਟ ਕੀਤਾ, ਜਿਹੜਾ ਇੰਡੀਆ ਨੇ ਇੱਕਦਮ ਡਿਨਾਈ ਕੀਤਾ ਉਹਨਾਂ ਦੀ ਡਿਫੈਂਸ ਮਿਨਿਸਟਰੀ ਨੇ, ਪਰ ਕਿਉਂਕਿ ਹੁਣ ਰਾਜਨਾਥ ਸਿੰਘ ਜਿਹਦੀ ਵਿਜ਼ਿਟ ਡਿਊ ਸੀ ਔਰ ਅਮਰੀਕਾ ਤੋਂ ਜਿਹੜੇ ਡੀਲ ਕਰਕੇ ਗਏ ਸੀ ਹਥਿਆਰ ਕੁਛ ਲੈਣ ਦੀ, ਹੁਣ ਰਾਜਨਾਥ ਸਿੰਘ ਨੇ ਵੀ ਆਪਣੀ ਵਿਜ਼ਿਟ ਜਿਹੜੀ ਹੈ ਅਮਰੀਕਾ ਦੀ ਉਹ ਕੈਂਸਲ ਕਰ ਦਿੱਤਾ, ਜਿਹੜਾ ਉਹਨੂੰ ਪੋਸਟਪੋਨ ਕਰਤਾ। ਪੋਸਟਪੋਨ ਦਾ ਮਤਲਬ ਇਹ ਹੈ ਕਿ ਫਿਰ ਆਉਣ ਵਾਲੇ ਪੀਰੀਅਡ 'ਚ ਹੋਏਗਾ। ਔਰ ਜਿਹੜੀ ਰॉयटर ਦੀ ਨਿਊਜ਼ ਸੀ ਜਿਸ ਨੇ ਦੱਸਿਆ ਕਿ ਵੀ ਰਿਲੇਸ਼ਨਸ਼ਿਪ ਸਿਰਫ ਇੱਕ ਲੈਵਲ ਦੇ ਉੱਤੇ ਹੀ ਨਹੀਂ ਵਿਗੜੀ, ਮਲਟੀਪਲ ਲੈਵਲ ਤੇ ਹੈ। ਬਿਲਕੁਲ ਇੰਡੀਆ ਪੌਜ਼ਸ ਪਲਾਨਸ ਟੂ ਬਾਏ US ਆਰਮਸ ਆਫਟਰ ਡੋਨਲਡ ਟਰੰਪਸ ਟੈਰਿਫਸ। ਇਹ ਰॉयटर ਐਕਸਕਲੂਸਿਵ ਉਹਨਾਂ ਦੀ ਸਟੋਰੀ ਸੀ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ 3 ਅੱਡ ਸਾਡੇ 3 ਇੰਡੀਅਨ ਆਫੀਸ਼ੀਅਲ ਜਿਹੜੇ ਇਨਸਾਈਡਰ ਨੇ ਉਹਨਾਂ ਦੇ ਨਾਲ ਬੇਸਡ ਗੁਫ਼ਤਗੂ ਤੋਂ ਆਇਆ ਕਿ ਵੀ ਇਹ ਜਿਹੜਾ ਰਾਜਨਾਥ ਸਿੰਘ ਦੀ ਵਿਜ਼ਿਟ ਵੀ ਇਸੇ ਲਈ ਕੈਂਸਲ ਹੋਈ ਕਿਉਂਕਿ ਉਹਨੇ ਜਦੋਂ ਆਉਣਾ ਸੀ ਤੇ ਜਿਹੜਾ ਹਥਿਆਰਾਂ ਦੀ ਗੱਲ ਤੁਰੀ ਹੋਈ ਹੈ ਉਸ ਦੇ ਉੱਤੇ ਜਿਹੜਾ ਉਹ ਫਰਦਰ ਉਹਦੇ ਤੇ ਹੋਣਾ ਸੀ ਐਕਸ਼ਨ। ਉਹਨਾਂ ਨੇ ਕਿਹਾ ਕਿ ਰॉयटर ਇਜ਼ ਰਿਪੋਰਟਿੰਗ ਫॉर द फर्स्ट टाइम that discussion on India's purchase of Stickler combat vehicles made by General Dynamics Land Systems and Javelin anti-tank missiles developed by Raytheon and Lockheed Martin have been paused due to the tariffs। ਕਿ ਜਿਹੜੀ ਇਹ ਇੰਡੀਆ ਦੀ ਡੀਲ ਸੀ ਉਸ ਨੂੰ ਇੰਡੀਆ ਨੇ ਰੋਕ ਦਿੱਤਾ ਹੈ ਔਰ ਇਹ ਜਦੋਂ ਫਰਵਰੀ ਦੇ ਵਿੱਚ ਇਹ ਸਾਰੀ ਡੀਲ ਹੋਈ ਸੀ ਜੁਆਇੰਟ ਪ੍ਰੋਡਕਸ਼ਨ ਹੋਏਗੀ ਨਾ ਆਈਟਮਸ ਦੀ ਔਰ ਇਹ ਜਿਹੜੀ ਹੈ। ਇਸ ਤੋਂ ਇਲਾਵਾ ਰਾਜਨਾਥ ਸਿੰਘ ਨੇ ਇਹ ਵੀ ਅਨਾਉਂਸ ਕਰਨਾ ਸੀ ਕਿ 6 ਉਹਨਾਂ ਨੇ ਬੋਇੰਗ PSI ਰੀਕੋਨੈਸੈਂਸ 에ਅਰਕ੍ਰਾਫਟ ਲੈਣੇ ਸੀ ਜਿਹੜਾ ਸਪੋਰਟਸ ਸਿਸਟਮ ਇੰਡੀਅਨ ਨੇਵੀ ਲਈ ਹੈ, ਜਿਹੜੀ ਕਿ ਹੁਣ ਉਹਦੀ ਕਿਉਂਕਿ ਟਾਕ ਉਹਦੀ ਵਿਜ਼ਿਟ ਵੀ ਕੈਂਸਲ ਹੋ ਰਹੀ ਹੈ ਔਰ ਇਹ ਸਾਰੇ ਦੇ ਥੱਲੇ ਕਿਉਂਕਿ ਇਹ ਜਿਹੜੀ ਡੀਲ ਸੀ ਇਹ ਆਲਮੋਸਟ $10.6 ਬਿਲੀਅਨ ਦੀ ਡੀਲ ਸੀ ਜਿਹੜੀ ਕਿ ਕਾਫੀ ਐਡਵਾਂਸ ਸਟੇਜ ਦੇ ਉੱਤੇ ਗੱਲਬਾਤ ਜਾ ਚੁੱਕੀ ਸੀ। ਬੋਇੰਗ, ਲੌਕਹੀਡ ਮਾਰਟਨ ਤੇ ਜਨਰਲ ਡਾਇਨਾਮਿਕਸ ਇਹ ਜਿਹੜੀਆਂ ਨੇ 3 ਵੱਡੀਆਂ ਡੀਲ ਸੀ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਬੇਸ਼ੱਕ ਵਾਈਟ ਹਾਊਸ ਦੀ ਸਪੋਕਸਪਰਸਨ ਨੇ ਆਪਣੀ ਇੱਕ ਪ੍ਰੈਸ ਬਰੀਫਿੰਗ ਦੇ ਵਿੱਚ ਇੰਡੀਆ ਨੂੰ ਸਟ੍ਰੈਟੇਜਿਕ ਪਾਰਟਨਰ ਕਿਹਾ, ਪਰ ਜਿਸ ਲੈਵਲ ਦੇ ਉੱਤੇ ਇਹ ਡਿਟੀਰੀਓਰੇਸ਼ਨ ਹੈ ਸਬੰਧਾਂ ਦੀ ਉਸ ਤੋਂ ਇਹ ਲੱਗਦਾ ਹੈ ਵੀ ਇਕੱਲਾ ਹੁਣ ਇਹ ਟ੍ਰੇਡ ਜਾਂ ਫੋਰਨ ਪਾਲਿਸੀ ਨੂੰ ਇਹਨੇ ਇਫੈਕਟ ਨਹੀਂ ਕੀਤਾ ਜਾਂ ਇੰਡੀਆ ਨੂੰ ਅਕਾਊਂਟੇਬਲ ਠਹਿਰਾਉਣ ਦੇ ਲਈ ਜਿਹੜਾ ਹੈ ਉਹ ਅੱਡ ਪਾਸਿਆਂ ਤੋਂ ਸਿਰਫ ਅਮਰੀਕਾ ਵੱਲੋਂ ਘੇਰਿਆ ਹੀ ਨਹੀਂ ਗਿਆ। ਈਵਨ ਜਿਹੜਾ ਭਾਰਤ ਜਾ ਕੇ ਜਿਵੇਂ ਹੁਣ ਰੂਸ ਦੇ ਪੈਰਾਂ 'ਚ ਡਿੱਗਿਆ, ਅਜੀਤ ਡੋਵਾਲ ਗਿਆ ਨੈਕਸਟ ਮੰਥ, ਇਹ ਵੀ ਆ ਗਿਆ ਕਿ ਜੀ ਹੁਣ ਮੋਦੀ ਜਿਹੜਾ ਉਹ ਚਾਈਨਾ ਜਾਏਗਾ SCO ਦੀ ਮੀਟਿੰਗ ਅਟੈਂਡ ਕਰਨ। ਸੋ ਰਸ਼ੀਆ ਨੇ ਇਹਨਾਂ ਦੇ ਕੰਨ ਮਰੋੜੇ ਹੋਣੇ ਨੇ। ਇਹ ਹੁੰਦਾ ਜਦੋਂ ਤੁਸੀਂ ਹਰ ਪਾਸੇ ਮੂੰਹ ਮਾਰਦੇ ਔਰ ਕਿਸੇ ਨਾਲ ਲਾਇਲ ਨਹੀਂ ਹੁੰਦੇ। ਰਸ਼ੀਆ ਨੇ ਕਿਹਾ ਹੋਣਾ ਵੀ ਇਹ ਜਿਹੜੀ ਡੀਲ ਹੈ ਪਹਿਲਾਂ ਇਹ ਕੈਂਸਲ ਕਰੋ ਜਿਹੜੇ ਤੁਸੀਂ ਡਿਫੈਂਸ ਇਕਵਿਪਮੈਂਟ ਲੈ ਰਹੇ ਹੋ, ਕਿਉਂਕਿ ਇੰਡੀਆ ਇੱਕ ਪਾਸੇ ਰਸ਼ੀਆ ਨੂੰ ਵੀ ਡਬਲ ਕ੍ਰਾਸ ਕਰ ਰਿਹਾ ਸੀ, ਉਹਨਾਂ ਦੀ ਮਦਦ ਵੀ ਲੈਣੀ, ਪਰ ਇਧਰ ਔਰ $3-4 ਬਿਲੀਅਨ ਦੇ ਤਾਂ ਇਜ਼ਰਾਈਲ ਤੋਂ ਲਏ ਨੇ ਹਥਿਆਰ। ਹਾਲਾਂਕਿ ਕੱਲ੍ਹ ਮੈਂ ਕਿਤੇ ਦੇਖ ਰਿਹਾ ਸੀ ਕਿ ਨੇਤਨਯਾਹੂ ਨੇ ਕਿਹਾ ਜੀ ਮੈਂ ਆਪਣੇ ਦੋਸਤ ਮੋਦੀ ਨੂੰ ਦੱਸਾਂਗਾ ਵੀ ਟਰੰਪ ਦੇ ਨਾਲ ਡੀਲ ਕਿਵੇਂ ਕਰਨਾ। ਇਹ ਪਤਾ ਨਹੀਂ ਕਿਹਾ ਉਹਨੇ ਜਾਂ ਨਹੀਂ, ਪਰ ਇਸ ਕਿਸਮ ਦੀ ਵੀ ਪਾਰਟ ਹੈ। ਔਰ ਇਹਨਾਂ ਦਾ ਮੀਡੀਆ ਹੀ ਹੁਣ ਕਹਿ ਰਿਹਾ ਕਿ ਰਾਜਨਾਥ ਪੋਸਟਪੋਨਸ US ਵਿਜ਼ਿਟ, ਡਿਫੈਂਸ ਪਰਚੇਜ਼ਸ ਇਫੈਕਟਡ। ਔਰ ਨਾਲ ਦੀ ਨਾਲ ਹੁਣ ਇਹ ਵੀ ਹੈ ਕਿ ਵੀ ਇੱਕ ਪਾਸੇ ਉੱਤੇ ਵੀ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਨੇ ਜੇ ਅਸੀਂ ਢਾਹ ਲਿਆ ਅਸੀਂ ਅੱਖਾਂ 'ਚ ਅੱਖਾਂ ਪਾ ਕੇ। ਹੁਣ ਜਿਹੜਾ ਉਹਨਾਂ ਦਾ ਗੋਦੀ ਮੀਡੀਆ ਉਹ ਤਾਂ ਲੱਗੇ ਹੋਏ ਨੇ ਪੁੱਠੇ ਹਵਨ ਕਰਨ ਵੀ ਤੇਰਾ ਟਰੰਪ ਕੱਖ ਨਾ ਰਹੇ, ਤੇਰਾ ਦੂਜਾ ਨਾ ਰਹੇ,
और नाल दी नाल देखेंगे मोदी जी ने दिया अमेरिका को करारा जवाब, आंख में आंख डाल के कहा। पर एक पासे होया कि जी ये विजिट कैंसल हुई और हथियार नहीं लै रहे। नाल दी नाल उन्हां दी मिनिस्ट्री ऑफ डिफेंस ने प्रेस रिलीज कड्ढी, false and fabricated Ministry of Defense official slams reports of India pausing defense purchase from US। ਉਹਨਾਂ ਨੇ ਕਿਹਾ ਜੀ ਬਿਲਕੁਲ ਝੂਠੀ ਖਬਰ ਹੈ ਕਿ ਅਸੀਂ ਪੌਜ਼ ਕਰ ਦਿੱਤਾ ਹੈ ਜਿਹੜੇ ਅਮਰੀਕਾ ਤੋਂ ਅਸੀਂ ਡਿਫੈਂਸ ਦੇ ਲਈ ਇਕਵਿਪਮੈਂਟ ਲੈਣਾ ਸੀ। ਮਤਲਬ ਡਰ ਵੀ ਰਹੇ ਨੇ, ਉੱਪਰ ਵੀ ਜਿਹੜਾ ਉਹ ਆਪਣਾ ਹੱਥ ਰੱਖਣਾ ਚਾਹੁੰਦੇ ਨੇ। ਔਰ ਇਹ ਜਿਹੜਾ US ਪ੍ਰੈਜ਼ੀਡੈਂਟ ਨੇ ਤਾਂ ਹਾਰਡ ਕਰਨ ਦੀ ਗੱਲ ਕੀਤੀ ਹੈ, ਪਰ ਇੰਡੀਅਨ ਅਜੇ ਵੀ ਹੋਪਫੁਲ ਨੇ ਵੀ ਸ਼ਾਇਦ ਅਮਰੀਕਾ ਦਾ ਟ੍ਰੇਡ ਮਿਸ਼ਨ 25 ਅਗਸਤ ਨੂੰ ਆ ਜਾਏ। ਔਰ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਦੂਸਰੇ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਇਹ ਰਸ਼ੀਆ ਇਜ਼ ਨਾਟ ਇਰਾਨ। ਇਹ ਹੁਣ ਦੋਨੋਂ ਇੰਡੀਅਨਸ ਦੋਨੋਂ ਪਾਸੇ ਇਹਨੂੰ ਪਲੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇੱਕ ਪਾਸੇ ਕਹਿ ਰਹੇ ਨੇ ਕਿ ਜੀ ਪਹਿਲੀ ਟਰਮ ਵੇਲੇ ਟਰੰਪ ਨੇ ਇੰਡੀਆ ਨੂੰ ਦਬਕਾ ਮਾਰਿਆ ਸੀ ਕਿ ਈਰਾਨ ਔਰ ਵੈਨਜ਼ੂਏਲਾ ਉਹਦੇ ਤੋਂ ਆਇਲ ਨਾ ਖਰੀਦੇ ਇੰਡੀਆ, ਔਰ ਉਹ ਕਹਿੰਦੇ ਜੀ ਇੰਡੀਆ ਨੇ ਫੌਰਨ ਬੰਦ ਕਰਤਾ ਸੀ। ਹਾਲਾਂਕਿ ਹੁਣ ਵੀ ਜਿਹੜੀਆਂ ਕੁਝ ਰਿਪੋਰਟਾਂ ਨੇ ਜਿਨ੍ਹਾਂ 'ਚ ਇਹ ਹੈ ਕਿ ਜਿਹੜੀਆਂ 5 ਕੰਪਨੀਆਂ ਇੰਡੀਆ ਦੀਆਂ ਆਫੀਸ਼ੀਅਲਸ ਨੇ ਜਿਹੜੇ ਬਾਏ ਕਰਦੀਆਂ ਸੀ ਰਸ਼ੀਅਨ ਆਇਲ ਹਰ ਹਫਤੇ, ਉਹਨਾਂ ਨੇ ਪਿਛਲੇ ਦਿਨਾਂ ਤੋਂ ਨਹੀਂ ਖਰੀਦਿਆ। ਉਹਨਾਂ ਨੇ ਕਿਹਾ ਜੀ ਸਾਡੇ ਤੇ ਤਾਂ ਇੰਟਰਨੈਸ਼ਨਲ ਸੈਂਕਸ਼ਨਸ ਲੱਗ ਜਾਣਗੇ। ਆਲਰੇਡੀ ਟਰੰਪ ਨੇ ਸੈਕੰਡਰੀ ਸੈਂਕਸ਼ਨਸ ਦੀ ਗੱਲ ਕੀਤੀ ਹੈ ਤੇ ਅਸੀਂ ਕਿਵੇਂ ਉਸ ਸਾਰੇ 'ਚੋਂ ਨਿਕਲਾਂਗੇ। ਲੇਕਿਨ ਆਊਟਮੁੱਖ ਜਿਹੜਾ ਬਾਹਰਲੇ ਤੌਰ 'ਤੇ ਕਹਿ ਰਹੇ ਨੇ ਕਿ ਰਸ਼ੀਆ ਜਿਹੜਾ ਉਹ ਈਰਾਨ ਜਾਂ ਵੈਨਜ਼ੂਏਲਾ ਥੋੜ੍ਹੀ ਹੈ ਵੀ ਉਹਦੇ ਤੋਂ ਤਾਂ ਅਸੀਂ ਪੌਜ਼ ਕਰ ਦਿੱਤਾ ਸੀ, ਇਹ ਅਸੀਂ ਨਹੀਂ ਕਰ ਸਕਦੇ ਹਾਂ। ਔਰ ਨਾਲ ਦੀ ਨਾਲ ਫਿਰ ਇੱਕ ਪਾਸੇ ਅੱਜ ਉਹਨਾਂ ਦੇ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਨੇ ਅਗੇਨ ਇਹ ਕਿਹਾ ਕਿ ਜੇ ਅਸੀਂ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਜਿਹੜੀ ਵਾਰ ਨਿਊਕਲੀਅਰ ਹੋਣ ਜਾ ਰਹੀ ਸੀ, ਬਣ ਜਾਣੀ ਸੀ, ਉਹਨੂੰ ਰੁਕਵਾਇਆ। ਲੇਕਿਨ ਦੂਜੇ ਪਾਸੇ ਇਹ ਇਹਨਾਂ ਦਾ ਆਪਣੀ ਡੋਮੈਸਟਿਕ ਕਰਾਊਡ ਨੂੰ ਕਿਵੇਂ ਉੱਲੂ ਬਣਾ ਰਹੇ ਨੇ। ਅਮਿਤ ਸ਼ਾਹ ਜਿਹੜਾ ਇੱਕ ਜਲਸੇ ਦੇ ਵਿੱਚ ਕਹਿ ਰਿਹਾ ਆਪਰੇਸ਼ਨ ਸੰਦੂਰ ਡਿਲੀਵਰਡ ਏ ਸਟਰੋਂਗ ਮੈਸੇਜ ਔਨ ਸਿਕਿਉਰਿਟੀ। ਔਰ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਇਸ ਆਪਰੇਸ਼ਨ ਸੰਦੂਰ ਰਾਹੀਂ ਇੱਕ ਸਟਰੋਂਗ ਮੈਸੇਜ ਦਿੱਤਾ ਹੈ। ਔਰ ਚਾਈਨਾ ਜਿਹੜਾ ਇਸ ਸਾਰੇ ਨੂੰ ਬੜਾ ਇੰਜੋਏ ਕਰ ਰਿਹਾ। ਚਾਈਨਾ ਨੇ ਮੋਦੀ ਦੀ ਜਿਹੜੀ ਅਗਲੇ ਮਹੀਨੇ ਦੀ ਜਿਹੜੀ ਹੈ SCO ਸਮਿਟ ਅਟੈਂਡ ਕਰਨ ਲਈ ਮੀਟਿੰਗ ਹੈ ਉਹਨੂੰ ਵੈਲਕਮ ਕੀਤਾ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਅਮਰੀਕਾ ਨੇ ਤਾਂ ਜੋ ਲਾਈਨ ਲਈ ਹੋਈ ਹੈ ਹੁਣ ਬ੍ਰਾਜ਼ੀਲ, ਫਿਲੀਪੀਨਸ। ਹੁਣ ਫਿਲੀਪੀਨਸ ਦਾ ਪ੍ਰਾਈਮ ਮਿਨਿਸਟਰ ਇੰਡੀਆ 'ਚ ਸੀ, ਬੜੇ ਆਪਟਿਕਸ ਮੋਦੀ ਦੇ ਨਾਲ ਔਰ ਦੂਸਰੇ ਆਏ। ਔਰ ਇਹ ਪਲਕੀ ਸ਼ਰਮਾ ਜਿਹੜੀ ANI ਦੀ ਉਹਨਾਂ ਨੇ ਰੱਖੀ ਹੋਈ ਹੈ ਰਾਹ ਦੀ ਜਿਹੜੀ ਹੈ ਮੇਨ ਧੂਤੀ, ਉਹ ਸਾਰੇ ਗੱਲਬਾਤ ਰਹੇ। ਉਹਨੂੰ ਪੁੱਛ ਰਹੀ ਸੀ ਕਿ ਜੀ ਜੇ ਤਾਈਵਾਨ ਦੇ ਉੱਤੇ ਚਾਈਨਾ ਅਟੈਕ ਕਰਦੇ ਔਰ ਫਿਰ ਇੰਡੋਨੇਸ਼ੀਆ ਵੀ ਕੀ ਉਹਦੇ 'ਚ ਡਰੈਗ ਹੋ ਜਾਏਗਾ। ਉਹਨੇ ਕਿਹਾ ਜੀ ਸਾਡਾ ਲਾਸਟ ਸਭ ਤੋਂ ਕਲੋਜ਼ੈਸਟ ਆਈਲੈਂਡ ਹੈ ਤਾਈਵਾਨ ਦਾ, ਉਹ 40 ਮਿੰਟ ਦੀ ਫਲਾਈਟ ਹੈ। ਔਰ ਜ਼ਾਹਰ ਹੈ ਕਿ ਵੀ ਅਸੀਂ ਤਾਂ ਇਨਵੋਲਵ ਹੋਵਾਂਗੇ ਹੀ ਕਿਸੇ ਪਾਸਿਓਂ। ਇਸ ਦੇ ਉੱਤੇ ਜਿਹੜਾ ਚਾਈਨਾ ਨੇ ਬੜਾ ਜ਼ੋਰਦਾਰ ਰਿਐਕਸ਼ਨ ਕੀਤਾ। ਉਹਨਾਂ ਨੇ ਵਾਰਨ ਕੀਤਾ ਕਿ ਵੀ ਇਹ ਫਿਲੀਪੀਨਸ ਨੂੰ ਵਾਰਨ ਕੀਤਾ, ਪਰ ਕਿਉਂਕਿ ਇੰਡੀਆ ਜਿਹੜਾ ਉਹ ਫਿਲੀਪੀਨਸ ਦੇ ਨਾਲ ਵੀ ਸਟ੍ਰੈਟੇਜਿਕ ਪਾਰਟਨਰ ਵੀ ਬਣਨਾ ਚਾਹੁੰਦਾ। ਔਰ ਇਸ ਸਭ ਦੇ ਉੱਤੇ ਜਿਹੜਾ ਇਸ ਨੂੰ ਚੀਨ ਨੇ ਇਸ ਦੇ ਉੱਤੇ ਰਿਐਕਟ ਕਰਦਿਆਂ ਕਿਹਾ, ਕਿਉਂਕਿ ਮੋਦੀ ਔਰ ਇਹ ਕਹਿ ਰਹੇ ਸੀ ਇੰਡੀਆ ਐਂਡ ਫਿਲੀਪੀਨਸ ਟੂ ਅਪਗ੍ਰੇਡ ਟਾਈਜ਼ ਟੂ ਸਟ੍ਰੈਟੇਜਿਕ ਪਾਰਟਨਰਸ਼ਿਪ, ਕਿ ਅਸੀਂ ਸਟ੍ਰੈਟੇਜਿਕ ਪਾਰਟਨਰਸ਼ਿਪ ਕਰ ਰਹੇ ਹਾਂ। ਔਰ ਇਸ ਦੇ ਉੱਤੇ ਚਾਈਨਾ ਐਕਿਊਜ਼ਸ ਫਿਲੀਪੀਨਸ ਆਫ ਪਲੇਇੰਗ ਵਿਦ ਫਾਇਰ ਔਨ ਤਾਈਵਾਨ। ਜਿਉਂ ਹੀ ਦਾ ਪਲਕੀ ਸ਼ਰਮਾ ਦਾ ਇੰਟਰਵਿਊ ਆਇਆ ਔਰ ਮੋਦੀ ਔਰ ਫਿਲੀਪੀਨਸ ਦੇ ਪ੍ਰਾਈਮ ਮਿਨਿਸਟਰ ਨੇ ਸਟ੍ਰੈਟੇਜਿਕ ਪਾਰਟਨਰਸ਼ਿਪ ਦੀ ਗੱਲ ਕੀਤੀ। ਚਾਈਨਾ ਦੇ ਸਪੋਕਸਪਰਸਨ ਨੇ ਉਹਨਾਂ ਨੇ ਫਿਲੀਪੀਨ ਨੂੰ ਇਹ ਕਿਹਾ ਕਿ ਵੀ ਤੁਸੀਂ ਅੱਗ ਨਾਲ ਖੇਡ ਰਹੇ ਹੋ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਤੁਸੀਂ ਇੰਡੀਆ ਜਾ ਕੇ ਚਾਈਨਾ ਵਾਰਨਸ ਫਿਲੀਪੀਨਸ ਅਗੇਂਸਟ ਇੰਟਰਫੇਰੈਂਸ ਇਨ ਤਾਈਵਾਨ ਕਨਫਲਿਕਟ, ਅਰਜਿੰਗ ਐਡਹੇਰੈਂਸ ਟੂ ਵਨ ਚਾਈਨਾ ਪ੍ਰਿੰਸੀਪਲ ਟੂ ਅਵੋਇਡ ਐਸਕੇਲੇਸ਼ਨ। ਸੋ ਇਹ ਸਾਰੇ ਇਸ਼ੂ ਇਸ ਵੇਲੇ ਸਾਈਮਲਟੇਨੀਅਸਲੀ ਨੇ। ਭਾਰਤ ਦੇ ਲਈ ਵੀ ਇੱਧਰੋਂ ਨਿਕਲ ਕੇ ਅਮਰੀਕਾ 'ਚੋਂ ਜੇ ਉਹ ਰੂਸ ਵੱਲ ਜਾਂਦਾ ਹੈ, ਰੂਸ ਚੀਨ ਦੇ ਪੈਰਾਂ 'ਚ ਬੈਠਾ ਹੋਇਆ, ਤੇ ਭਾਰਤ ਵੀ ਜਾ ਕੇ ਚੀਨ ਦੇ ਪੈਰਾਂ 'ਚ ਬੈਠੇਗਾ। ਹੁਣ ਆਪਣੀ ਡੋਮੈਸਟਿਕ ਆਡੀਅੰਸ ਨੂੰ ਕੁਛ ਮਹੀਨੇ ਪਹਿਲਾਂ ਕਹਿ ਰਿਹਾ ਸੀ ਮੋਦੀ ਕਿ ਸਭ ਕਾ ਬਾਈਕਾਟ ਕਰੋ, अब तो हमारे भगवान गणेश भी छोटी छोटी आंखों वाले आ गए हैं क्योंकि चाइना सबका बाइकाट करो। हुण इधरों जुत्तियां उधरों जुत्तियां, चार चफेरे जुत्तियां जुत्तियां और हुण जुत्तियां इकट्ठियां कर सकते हैं। होर तां इस तो इलावा उन्हां दे कोल कोई बहुतियां
ਆਪਸ਼ਨਸ ਨਹੀਂ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਹਾਡੇ ਵਿਸ਼ਵਾਸ ਅਤੇ ਸਹਿਯੋਗ ਸਦਕਾ ਟੀਵੀ 84 ਇੱਕ ਕਦਮ ਅੱਗੇ ਵਧਾਉਂਦਿਆਂ ਲਾਂਚ ਕਰਨ ਜਾ ਰਿਹਾ ਹੈ ਟੀਵੀ 84 ਦੀ ਵੈਬਸਾਈਟ ਅਤੇ ਐਪ, ਜਿੱਥੇ ਤੁਹਾਨੂੰ ਜਾਣਕਾਰੀ ਮਿਲੇਗੀ ਦੁਨੀਆ ਭਰ ਵਿੱਚ ਚੱਲਦੇ ਸਿੱਖ ਸੰਘਰਸ਼ ਅਤੇ ਇਸ ਸੰਘਰਸ਼ ਨਾਲ ਜੁੜੀਆਂ ਘਟਨਾਵਾਂ ਬਾਰੇ। ਇਹ ਐਪ ਅਤੇ ਵੈਬਸਾਈਟ 15 ਅਗਸਤ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਗੌਰਮਿਡੋਜ਼ ਕਮਿਊਨਿਟੀ ਸੈਂਟਰ ਬਰੈਂਪਟਨ ਵਿਖੇ ਲਾਂਚ ਕੀਤੇ ਜਾਣਗੇ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਸਿੱਖ ਰਾਜ ਖਾਲਿਸਤਾਨ ਸੰਘਰਸ਼ ਦੇ ਮੌਜੂਦਾ ਹਾਲਾਤਾਂ ਸਮੇਤ ਬੀਤੇ ਵਰ੍ਹਿਆਂ ਤੋਂ ਸੇਧ ਲੈਂਦਿਆਂ ਭਵਿੱਖ ਦੇ ਸੰਘਰਸ਼ ਦੀ ਰਣਨੀਤੀ ਬਾਰੇ ਅਤੇ ਹਿੰਦੂ ਹਕੂਮਤ ਦੀਆਂ ਸਾਜ਼ਿਸ਼ਾਂ ਬਾਰੇ ਗੱਲਬਾਤ ਕਰਨਗੇ। ਭਾਰਤ ਵੱਲੋਂ ਅਣਗਿਣਤ ਪਾਬੰਦੀਆਂ ਦੇ ਬਾਵਜੂਦ ਟੀਵੀ 84 ਤੁਹਾਡੇ ਤੱਕ ਸਿੱਖ ਸੰਘਰਸ਼ ਅਤੇ ਸਿੱਖ ਰਾਜਨੀਤੀ ਨਾਲ ਜੁੜੀਆਂ ਖਬਰਾਂ ਪਹੁੰਚਾਉਣ ਲਈ ਵਚਨਬੱਧ ਹੈ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਸਾਡਾ ਸਹਿਯੋਗ ਕਰੋਗੇ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.tv84.com ਤੇ ਜਾ ਸਕਦੇ ਹੋ ਜਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।